ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓ ਤੋਂ। ਖਬਰਾਂ ਤੇ ਨਜ਼ਰ ਮਾਰਾਂਗੇ ਪੰਜਾਬ 'ਚ ਭਾਰਤ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਪਿਰਦੀ, ਕਲੋਵਸ ਤਨਾਮ ਸਿੰਘ ਸ਼ੇਗੇ, ਸਲਮਾ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਦਰਸ਼ਨ ਸਿੰਘ ਭਲਵਾਨ ਮਹਾ ਸਿੰਘ ਜੜੀਆ ਫਰੈਜ਼ਨੋ, ਵਰਿੰਦਰ ਸਿੰਘ ਮੋਰਗਨ ਹੈ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਜਾਬ ਦੀ ਗੱਲ ਕਰਦੇ ਹਾਂ। ਇੱਥੇ ਕਰੋਨਾ ਨੂੰ ਭਜਾਉਣ ਦੇ ਲਈ ਧਾਰਾ 144 ਲੱਗੀ। ਬਿਲਕੁਲ ਜੀ, ਐਕਚੁਅਲੀ ਜੋ ਹਾਲਾਤ ਲੋਕਡਾਊਨ ਦੇ ਦੌਰਾਨ ਲੋਕਾਂ ਦੇ ਬਣ ਗਏ, ਉਦੋਂ ਬਾਅਦ ਕਿਵੇਂ ਹੌਲੀ ਹੌਲੀ ਇਹ ਉਹ ਲੱਗਦਾ ਸੀ ਕਿ ਜ਼ਿੰਦਗੀ ਜਿਹੜੀ ਲੀਹ ਤੇ ਆ ਰਹੀ ਹੈ। ਕੋਈ ਸ਼ੱਕ ਨਹੀਂ ਕਿ ਲੋਕ ਅਵੇਸਲੇ ਨੇ, ਜਿਹਦੇ ਕਰਕੇ ਕੇਸ ਜਿਹੜੇ ਆ ਜੀ ਵਧੇ ਆ। ਪਰ ਜਿਵੇਂ ਇਹ ਧਾਰਾਵਾਂ ਜਿਹੜੀਆਂ ਉਹ ਲਾਈਆਂ ਜਾ ਰਹੀਆਂ ਨੇ, ਰਾਤ ਦਾ ਕਰਫਿਊ ਜਿਹੜਾ ਜੀ ਇੰਪੋਜ਼ ਕਰ ਦਿੱਤਾ ਗਿਆ, ਰਾਤ ਤੋਂ ਲੱਗ ਗਿਆ 7 ਵਜੇ ਤੋਂ ਲੈ ਕੇ ਸ਼ਾਮ ਦੇ ਸਵੇਰੇ 5 ਵਜੇ ਤੱਕ ਸਾਰੇ ਸ਼ਹਿਰਾਂ 'ਚ। 5 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਸੋਮਵਾਰ ਨੂੰ, ਕਿਉਂਕਿ ਵੀਕਐਂਡ ਜਿਹੜਾ ਜੀ ਪੂਰੇ ਦਾ ਪੂਰਾ ਸੈਟਰਡੇ ਸੰਡੇ ਲੋਕਡਾਊਨ ਆ ਕੰਪਲੀਟਲੀ। ਸੋਮਵਾਰ ਤੋਂ ਜਿਹੜੀਆਂ ਦੁਕਾਨਾਂ ਨੇ 5 ਜ਼ਿਲ੍ਹਿਆਂ ਦੇ ਵਿੱਚ ਉਹ 50% ਖੁੱਲਣਗੀਆਂ। ਇਹ ਜਦੋਂ ਤੁਸੀਂ ਲੋਕਡਾਊਨ 'ਚੋਂ ਵਾਪਸ ਆਏ ਹੋ ਉਸ ਟਾਈਮ ਦੇ ਉੱਤੇ ਇਹ ਪਾਬੰਦੀਆਂ ਲੱਗਣੀਆਂ ਚਾਹੀਦੀਆਂ। ਔਰ ਜਦੋਂ ਇਹ ਬੱਸਾਂ ਖੋਲ੍ਹ ਦਿੱਤੀਆਂ ਗਈਆਂ ਕਿ 52 ਨਹੀਂ ਤਾਂ 52 ਬੰਦੇ ਤੁਸੀਂ ਉਹਦੇ ਵਿੱਚ ਬਹਿ ਜਾਓ, ਹੁਣ 50% ਫਿਰ ਜਿਹੜਾ ਜੀ ਉਹ ਕਰ ਦਿੱਤਾ ਗਿਆ। ਜਿਹੜੇ ਪ੍ਰਾਈਵੇਟ ਵਹੀਕਲ ਨੇ ਉਹਨਾਂ ਨੂੰ ਓਪਨ ਛੋਟ ਦੇ ਦਿੱਤੀ ਸੀ, ਹੁਣ ਫਿਰ 3 ਬੰਦੇ ਉਹਦੇ ਵਿੱਚ ਜਿਹੜਾ ਜੀ ਉਹ ਕਰ ਦਿੱਤੇ ਗਏ ਆ। ਸਰਹੱਦਾਂ ਜਿਹੜੀਆਂ ਸੀਲ ਕਰਨੀਆਂ ਬਣਦੀਆਂ ਸੀ ਉਦੋਂ ਕਿ ਦੂਜੇ ਸੂਬਿਆਂ ਤੋਂ ਜੇ ਲੋਕ ਆਉਂਦੇ ਆ ਤੇ ਉਹਨਾਂ ਦੀ ਕੋਈ ਟੈਸਟਿੰਗ ਹੋਵੇ, ਕਿਸੇ ਨੇ ਪੁੱਛਿਆ ਨਹੀਂ। ਹੁਣ ਇੱਕ ਪਾਸੇ ਵੱਡੇ ਵੱਡੇ ਬੋਰਡ ਜਿਹੜੇ ਸੀ ਉਹ ਲਵਾ ਤੇ, ਗਾਣੇ ਗਵਾ ਲਏ, ਵੱਡੇ ਵੱਡੇ ਕਲਾਕਾਰਾਂ ਨੂੰ ਲੈ ਕੇ ਉਹਨਾਂ ਤੋਂ ਅਖਵਾ ਲਿਆ, ਟੀਵੀ ਚੈਨਲਾਂ ਦੇ ਉੱਤੇ ਚਲਾ ਲਿਆ ਮਿਸ਼ਨ ਫਤਿਹ ਜਿਹੜਾ ਜੀ ਉਹਦੇ ਉਹ ਤੋਂ ਬਾਅਦ ਹੁਣ ਕੀ ਸਮਝਿਆ ਜਾਵੇ ਵੀ ਮਿਸ਼ਨ ਫੇਲ ਸੀਗਾ, ਜਿਹਦੇ ਕਰਕੇ ਪਾਬੰਦੀਆਂ ਸਾਰੀਆਂ ਜਿਹੜੀਆਂ ਜੀ ਉਹ ਦੁਬਾਰਾ ਆਇਦ ਹੋ ਗਈਆਂ। ਧਾਰਾ 144 ਲੱਗ ਗਈ ਸਮੁੱਚੇ ਪੰਜਾਬ ਦੇ ਵਿੱਚ। ਇਹ ਜਿਹੜਾ ਜੀ ਕਿਹਾ ਗਿਆ ਕਿ ਸਖਤੀ ਹੋਰ ਕਰਾਂਗੇ। ਕਹਿੰਦੇ ਕਿ 15 ਸਤੰਬਰ ਤੱਕ ਕੇਸ ਜਿਹੜੇ 1 ਲੱਖ ਤੋਂ ਪਾਰ ਹੋ ਜਾਣਗੇ ਪੰਜਾਬ ਦੇ ਵਿੱਚ ਜੇ ਇਹ ਹਾਲਾਤ ਜਿਹੜੇ ਰਹੇ। ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਗ੍ਰਿਫਤਾਰੀ ਹੋਊਗੀ। ਸਿਰਫ ਵਿਆਹ ਤੇ ਅੰਤਮ ਸੰਸਕਾਰ ਤੋਂ ਛੱਡ ਕੇ 5 ਬੰਦੇ ਤੱਕ ਜਿਹੜੇ ਜੀ ਉਹ ਇਕੱਠੇ ਨਹੀਂ ਹੋ ਸਕਦੇ। ਇਹ ਵੀ ਜਿਹੜਾ ਜੀ ਨਿਰਦੇਸ਼ ਦਿੱਤੇ ਗਏ। ਕਿਤੇ ਨਾ ਕਿਤੇ ਜਿਹੜਾ ਜੀ ਇਹਦੇ ਪਿੱਛੇ ਇਹ ਵੀ ਦੇਖਿਆ ਜਾ ਰਿਹਾ, ਇੱਕ ਤਾਂ ਕਿਸਾਨਾਂ ਦਾ ਜਿਹੜਾ ਪ੍ਰਚੰਡ ਹੋ ਰਿਹਾ ਅੰਦੋਲਨ ਡੇ ਬਾਈ ਡੇ, ਜਿਹੜੇ ਸਰਕਾਰਾਂ ਦੇ ਚਾਹੇ ਉਹ ਜ਼ਹਿਰੀਲੀ ਸ਼ਰਾਬ ਹੈ, ਚਾਹੇ ਰੇਤ ਮਾਫੀਆ, ਇਸ ਮਾਮਲੇ ਦੇ ਉੱਤੇ ਹੋ ਰਹੀ ਸਰਕਾਰ ਦੀ ਕਿਰਕਰੀ ਵਿਰੋਧੀ ਧਿਰਾਂ ਜਿਸ ਤਰੀਕੇ ਦੇ ਨਾਲ ਘੇਰ ਰਹੀਆਂ ਨੇ, ਕਿਤੇ ਨਾ ਕਿਤੇ ਕਾਰਨ ਜਿਹੜਾ ਇਹਨਾਂ ਪਾਬੰਦੀਆਂ ਦੇ ਪਿੱਛੇ ਇਹ ਵੀ ਇਹਦੇ ਤੋਂ ਜਿਹੜਾ ਦੀ ਮੂੰਹ ਨਹੀਂ ਮੋੜਿਆ ਜਾ ਸਕਦਾ। ਇਹ ਠੀਕ ਹੈ, ਕੇਸ ਜਿਹੜੇ ਆ ਰਹੇ 1503 24 ਘੰਟਿਆਂ ਦੇ ਵਿੱਚ ਆਏ, 39,327 ਹੋ ਗਏ, 34 ਡੈਥ ਹੋ ਗਈਆਂ। 34 ਡੈਥ ਦੇ ਨਾਲ 991 ਕੁੱਲ ਮੌਤਾਂ ਹੋ ਗਈਆਂ। ਇੱਥੇ ਮੈਂ ਇੱਕ ਦਿਨ ਡਿਟੇਲ ਦਿੱਤੀ ਸੀ ਕਿ ਲਾਸਟ ਜਿਹੜਾ ਮੈਡੀਕਲ ਕਾਲਜ ਸੀਗਾ ਉਹ ਕਿਹੜਾ ਆਇਆ ਸੀ, ਉਹ ਫਰੀਦਕੋਟ ਵਾਲਾ ਲਾਸਟ ਆਇਆ ਸੀ ਪੰਜਾਬ ਦੇ ਵਿੱਚ। ਸਿਹਤ ਸੇਵਾਵਾਂ ਦੇ ਹਾਲਾਤ ਇਹ ਨੇ ਕਿ ਫਰੀਦਕੋਟ ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਜਿਹੜੇ ਰਾਜ ਬਹਾਦਰ ਨੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਔਰ ਉਹਨਾਂ ਨੂੰ ਇਲਾਜ ਦੇ ਵਾਸਤੇ ਪੀਜੀਆਈ ਲਿਆਂਦਾ ਗਿਆ, ਜਿਹੜਾ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਕਿ ਤੁਹਾਡੇ ਕੋਲ ਜਿਹੜਾ ਮੈਡੀਕਲ ਕਾਲਜ ਹੈ ਜਿੱਥੇ ਤੁਸੀਂ ਕਿਉਂਕਿ ਜਿਹੜੀ COVID-19 ਨੂੰ ਕੰਟਰੋਲ ਕਰਨ ਵਾਲੀ ਜਿਹੜੀ ਟੀਮ ਹੈ ਉਹਨਾਂ ਦੇ ਵਿੱਚੋਂ ਅਹਿਮ ਇੱਕ ਪਾਰਟ ਰਾਜ ਬਹਾਦਰ ਹੋਰੀ ਨੇ, ਤੁਹਾਡੇ ਕੋਲੇ ਉਹਨਾਂ ਦਾ ਇਲਾਜ ਕਰਨ ਦੇ ਵਾਸਤੇ ਉਸ ਮੈਡੀਕਲ ਕਾਲਜ ਦੇ ਵਿੱਚ ਫੈਸਿਲਿਟੀ ਨਹੀਂ, ਤੁਸੀਂ ਉਹਨਾਂ ਨੂੰ ਪੀਜੀਆਈ ਜਿਹੜਾ ਜੀ ਉਹ ਲੈ ਕੇ ਆਏ। ਮੈਡੀਕਲ ਸੇਵਾਵਾਂ ਜਿਹੜੀਆਂ ਉਹਦੇ ਉੱਤੇ ਸਵਾਲੀਆ ਚਿੰਨ੍ਹ ਵੱਡਾ ਜਿਹੜਾ ਖੜਾ ਹੋਣਾ ਚਾਹੀਦਾ ਸੀ, ਉਹ ਚੀਜ਼ਾਂ ਢੱਕਣ ਦੇ ਵਾਸਤੇ ਧਾਰਾ 144 ਵਾਲੇ ਪਾਸੇ ਨੂੰ ਜਿਹੜਾ ਜੀ ਉਹ ਤੁਰ ਪਿਆ ਪੰਜਾਬ ਜੀ। ਅੱਗੇ ਸਮੇਤ ਸੈਣੀ ਦੀ ਗੱਲ ਕਰਦੇ ਹਾਂ, ਉਸਨੂੰ ਪੁਲਿਸ ਦਾ ਨੋਟਿਸ। ਦੇਖੋ ਬਹੁਤ ਟਾਈਮ ਲੱਗ ਗਿਆ, 29 ਸਾਲ ਲੱਗ ਗਏ। ਬਲਵੰਤ ਸਿੰਘ ਮੁਲਤਾਨੀ ਬਿਨਾਂ ਕਸੂਰ ਤੋਂ ਜਿਹਨੂੰ ਚੁੱਕ ਕੇ 3rd ਡਿਗਰੀ ਤਸ਼ੱਦਦ ਕਰਕੇ ਕਤਲ ਕਰ ਦਿੱਤਾ ਗਿਆ ਸੀਗਾ, ਇਹਨੂੰ ਕਤਲ ਠਹਿਰਾਉਂਦਿਆਂ ਹੋਇਆ ਇੰਨਾ ਸਮਾਂ ਜਿਹੜਾ ਜੀ ਉਹ ਲੱਗ ਗਿਆ। ਪਰ ਇੱਥੇ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਟੀਮ ਲੱਗੀ ਰਹੀ ਇਸ ਸਭ ਕਾਸੇ ਦੇ ਵਿੱਚ, ਉਹਨਾਂ ਦਾ ਸਿਰੜ ਜਿਹੜਾ ਦੀ ਇਹ ਬਹੁਤ ਵੱਡਾ। ਜਿਹੜੇ 2 ਜਦੋਂ ਸਾਬਕਾ ਇੰਸਪੈਕਟਰ ਜਿਹੜੇ ਸੀ ਉਹ ਵਾਅਦਾ ਮਾਫ ਬਣ ਗਏ ਤੇ ਉਸ ਤੋਂ ਬਾਅਦ 5 ਜਿਹੜੇ ਜੀ ਉਹ ਚਸ਼ਮਦੀਦ ਹੋ ਗਏ। ਹੁਣ 3 ਪਹਿਲਾਂ ਚਸ਼ਮਦੀਦ ਸਾਹਮਣੇ ਆਏ। ਇਹਦੇ 'ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਪਰਿਵਾਰ ਦਾ ਬੜਾ ਵੱਡਾ ਰੋਲ ਹੈ।
ਉਹਨਾਂ ਦੇ ਮੈਂਬਰ ਸਾਹਮਣੇ ਆਏ। ਇੱਕ ਮਹਿਲਾ ਵਕੀਲ ਨੇ ਜਿਹੜੇ ਇੱਥੇ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ, ਉਹ ਜਿਹੜਾ ਜੀ ਸਾਹਮਣੇ ਆਏ। ਉਹਨਾਂ ਦਾ ਬਹੁਤ ਵੱਡਾ ਜੇਰਾ। ਉਦੋਂ ਬਾਅਦ ਇਹ ਸਾਰਾ ਕੁਝ ਜਿਹੜਾ ਸੀਗਾ ਜੀ ਉਹ ਚੱਲਿਆ, ਔਰ ਹੁਣ 2 ਵਾਅਦਾ ਮਾਫ ਬਣ ਗਏ ਤੇ 5 ਹੋ ਗਏ। ਉਦੋਂ ਬਾਅਦ ਅਦਾਲਤ ਦੇ ਕੋਲੇ ਵੀ ਆਪਸ਼ਨ ਨਹੀਂ ਸੀ ਬਚਦੀ ਕਿ ਇਹਦੇ ਵਿੱਚ ਧਾਰਾ 302 ਜਿਹੜੀ ਉਹ ਜੋੜੀ ਜਾਵੇ। ਹੁਕਮ ਹੋਇਆ, ਧਾਰਾ 302 ਜੁੜ ਗਈ, ਉਸੇ ਵੇਲੇ ਜੋੜ ਦਿੱਤੀ। ਔਰ ਜਿਹੜੇ ਇੱਥੋਂ ਜਿਹੜੇ ਵਿਸ਼ੇਸ਼ ਸਰਕਾਰੀ ਵਕੀਲ ਨੇ ਸਰਤੇਜ ਸਿੰਘ ਨਰੂਲਾ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ ਕਿ ਧਾਰਾ 302 ਜੁੜਨ ਤੋਂ ਬਾਅਦ ਸੁਮੇਧ ਸੈਣੀ ਸਾਬਕਾ DGP ਹੈ, ਉਹਨੂੰ ਨੋਟਿਸ ਜਿਹੜਾ ਪੁਲਿਸ ਨੇ ਭੇਜ ਦਿੱਤਾ। ਇਹ ਨੋਟਿਸ ਇਸ ਕਰਕੇ ਭੇਜਿਆ ਕਿ ਸੁਮੇਧ ਸੈਣੀ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ ਇਸ ਮਾਮਲੇ 'ਚ। ਹਾਲਾਂਕਿ ਉਹ ਜ਼ਮਾਨਤ ਉਦੋਂ ਮਿਲੀ ਆ ਜਦੋਂ 302 ਨਹੀਂ ਸੀ ਲੱਗੀ। ਹੁਣ ਉਹਦੇ ਵਿੱਚ ਹਾਈ ਕੋਰਟ ਦੇ ਹੁਕਮ ਨੇ ਕਿ ਜੇ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨਾ ਤਾਂ ਉਹਨੂੰ 3 ਦਿਨ ਦਾ ਨੋਟਿਸ ਜਿਹੜਾ ਜੀ ਉਹ ਦੇਣਾ ਪਊਗਾ। ਕੱਲ ਸ਼ੁੱਕਰਵਾਰ ਦਿੱਤਾ ਗਿਆ, ਸ਼ਨੀਚਰ ਐਤਵਾਰ 2 ਦਿਨ ਜਿਹੜਾ ਜੀ ਇਹਦੇ ਵਿੱਚ ਆ ਗਏ, ਔਰ ਇੱਕਦਮ ਉਹਨੂੰ ਵੱਡੀ ਰਾਹਤ ਮਿਲਣ ਦੇ ਚਾਂਸਸ ਜਿਹੜੇ ਜੀ ਉਹ ਘੱਟ ਨੇ। ਲਗਭਗ ਇਹ ਤੈਅ ਮੰਨਿਆ ਜਾ ਰਿਹਾ ਕਿ ਕੋਈ ਵੱਡੀ ਚੋਰ ਮੋਰੀ ਨਾ ਉਹਨੇ ਜਿਹੜਾ ਜੀ ਉਹ ਲੱਭ ਲਈ ਤੇ ਉਹਦੀ ਗ੍ਰਿਫਤਾਰੀ ਹੋਊਗੀ ਸੁਮੇਧ ਸੈਣੀ ਦੀ। ਸੁਮੇਧ ਸੈਣੀ ਆਪਣੇ ਜਿਹੜੇ ਉਹਦੇ ਪੋਲੀਟੀਕਲ ਬੌਸਸ ਨੇ, ਉਹਨਾਂ ਦੇ ਦਬਾਅ ਦੇ ਕਰਕੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਬਚਦਾ ਰਿਹਾ, ਚਾਹੇ ਉਹ ਸੈਣੀ ਮੋਟਰ ਵਾਲਾ ਮਾਮਲਾ ਹੋਵੇ। ਔਰ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸੱਤਾਧਾਰੀ ਇੱਕ ਪਰਿਵਾਰ ਹੈ ਵੱਡਾ, ਬਾਦਲ ਪਰਿਵਾਰ, ਉਹਨਾਂ ਦਾ ਖਾਸ ਜਿਹੜਾ ਜੀ ਉਹ ਰਿਹਾ ਸੁਮੇਧ ਸੈਣੀ। ਉਹਨਾਂ ਹੀ ਇਹਨੂੰ DGP ਦੇ ਅਹੁਦੇ ਤੱਕ ਜਿਹੜਾ ਜੀ ਉਹ ਪਹੁੰਚਾਇਆ ਸੀ। ਉਹ ਸ਼ੀਲਡ ਬਣ ਕੇ ਇਹਦੇ ਪਿੱਛੇ ਖੜਦੇ ਰਹੇ ਨੇ। ਬੇਸ਼ੱਕ ਸੁਮੇਧ ਸੈਣੀ ਜਦੋਂ ਜਿਹੜੇ ਅਹੁਦੇ ਦੇ ਉੱਤੇ ਰਿਹਾ, ਕੰਟਰੋਵਰਸੀਜ਼ ਜਿਹੜੀਆਂ ਔਰ ਖਾਸ ਤੌਰ ਦੇ ਉੱਤੇ ਲੋਕਾਂ ਦੇ ਉੱਤੇ, ਆਮ ਲੋਕਾਂ ਦੇ ਉੱਤੇ ਹੋਇਆ ਤਸ਼ੱਦਦ ਜਿਹੜਾ ਸੀਗਾ ਜੀ ਉਹ ਚਰਚਾ ਦਾ ਵਿਸ਼ਾ ਬਣਦਾ ਰਿਹਾ। ਪਰ ਪੋਲੀਟੀਕਲ ਬੌਸਸ ਜਿਹੜੇ ਉਹਦੀ ਵਜ੍ਹਾ ਕਰਕੇ ਉਹ ਬਚਦਾ। ਹੁਣ ਇੱਕ ਵੱਡੀ ਉਮੀਦ ਜਿਹੜੀ ਜੀ ਉਹਨਾਂ ਸਾਰੇ ਪਰਿਵਾਰਾਂ ਨੂੰ ਜਾਗੀ ਹੈ ਜਿਹੜੇ ਸੁਮੇਧ ਸੈਣੀ ਦਾ ਤਸ਼ੱਦਦ ਦਾ ਸ਼ਿਕਾਰ ਰਹੇ ਨੇ ਵੱਖ-ਵੱਖ ਸਮਿਆਂ ਦੇ ਉੱਤੇ। ਔਰ ਜਿਹੜੇ ਉਹਦੀ ਟੀਮ ਹੈ ਬਾਕੀ, ਜਿਹਦਾ ਨਾਮ ਬਰਗਾੜੀ ਕਾਂਡ ਦੇ ਵਿੱਚ ਬਹੁਤ ਜਿਹੜਾ ਜੀ ਉਹ ਬੋਲਦਾ, ਉਹਨਾਂ ਦੇ ਉੱਤੇ ਵੀ ਇਹਦਾ ਸਾਇਆ ਤਾਂ ਪਊਗਾ। ਜੀ ਕਿਤੇ ਇਹ ਨਹੀਂ ਵਾਦਾ ਮਾਫ ਗਵਾਹ ਬਣ ਜਾਂਦਾ ਅੱਗੇ। ਦੇਖੋ ਜੀ, ਤੇ ਅੱਗੇ ਕੋਵਿਡ ਕਰਕੇ ਬਿਹਾਰ ਦੇ ਵਿੱਚ ਚੋਣਾਂ ਆ ਤੇ ਉਹਨਾਂ ਕਰਕੇ ਵੀ ਚੋਣ ਕਮਿਸ਼ਨ ਦੀਆਂ ਕੁਛ ਇੱਕ ਨਵੀਆਂ ਹਦਾਇਤਾਂ। ਦੇਖੋ, ਇਹ ਜਿਹੜਾ ਮਾਮਲਾ ਹੈ ਜੀ ਇਹ ਥੋੜਾ ਜਿਹਾ ਇਸ ਪੱਖੋਂ ਡਿਫਰੈਂਟ ਹੈ ਕਿ ਜਿਵੇਂ ਕਿਹਾ ਜਾਂਦਾ ਕਿ ਕੋਵਿਡ ਦੇ ਨਾਲ ਤੁਹਾਨੂੰ ਜੀਣਾ ਪਊਗਾ, ਮਤਲਬ ਕਿ ਇਹਦੀ ਸਿਚੁਏਸ਼ਨ ਦੇ ਨਾਲ ਰਹਿਣਾ ਪਊਗਾ। ਇਹ ਉਹਦਾ ਹੀ ਪਾਰਟ ਹੈ ਕਿ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ ਬਿਹਾਰ ਦੇ ਵਿੱਚ, ਬਿਹਾਰ ਸੂਬੇ ਦੇ ਵਿੱਚ ਹੀ ਪਹਿਲਾਂ ਚੋਣਾਂ ਜਿਹੜੀਆਂ ਉਹ ਆਉਣੀਆਂ ਨੇ ਕੋਵਿਡ ਤੋਂ ਬਾਅਦ। ਚੋਣਾਂ ਜਦੋਂ ਹੋਣਗੀਆਂ ਤਾਂ ਉਹਦੇ ਵਿੱਚ ਬੜਾ ਕੁਝ ਜਿਹੜਾ ਜੀ ਉਹ ਨਵਾਂ ਸਾਹਮਣੇ ਆਊਗਾ ਜਿਹੜਾ ਕਿ ਪਹਿਲਾਂ ਨਹੀਂ ਸੀ ਹੁੰਦਾ ਜੀ। ਔਰ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਵੱਲੋਂ ਵੋਟਰਾਂ ਦੀ ਸਹੂਲਤ ਦੇ ਵਾਸਤੇ ਕਈ ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਜਾਰੀ ਕੀਤੇ ਗਏ ਆ। ਵੋਟਰਾਂ ਨੂੰ EVM ਬਟਨ ਦਬਾਉਣ ਦੇ ਵਾਸਤੇ ਗਲਵਜ਼ ਮੁਹੱਈਆ ਕਰਾਏ ਜਾਣਗੇ, ਜਿਹੜੇ ਵਰਤੋਂ ਤੋਂ ਬਾਅਦ ਸੁੱਟਣੇ ਹੋਣਗੇ, ਡਿਸਪੋਜ਼ੇਬਲ ਜਿਹੜਾ ਜੀ ਉਹ ਹੋਣਗੇ। ਕੁਆਰੰਟਾਈਨ ਕੀਤੇ ਗਏ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਸਪੈਸ਼ਲ ਜਿਹੜੇ ਜੀ ਇੱਥੇ ਬਣਾਏ ਜਾਣਗੇ ਵੋਟਾਂ ਜਿਹੜੀਆਂ ਉਹ ਪਾਉਣ ਦੇ ਵਾਸਤੇ ਸੈਪਰੇਟਲੀ, ਮਤਲਬ ਕਿ ਉਹਨਾਂ ਦੂਜੇ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਨਹੀਂ ਆਉਣਗੇ। ਇਹਨਾਂ ਨੂੰ ਪੋਲਿੰਗ ਦੇ ਦਿਨ ਆਖਰੀ ਘੰਟੇ ਦੇ ਵਿੱਚ ਵੋਟ ਪਾਉਣ ਦੀ ਪਰਮਿਸ਼ਨ ਜਿਹੜੀ ਉਹ ਦਿੱਤੀ ਜਾਊਗੀ। ਅਕਤੂਬਰ-ਨਵੰਬਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਨਾਲ ਕੁਝ ਸੂਬਿਆਂ 'ਚ ਜ਼ਿਮਨੀ ਚੋਣਾਂ ਵੀ ਹੋ ਸਕਦੀਆਂ ਨੇ। ਚੋਣ ਕਮਿਸ਼ਨ ਨੇ ਇਹ ਗੱਲ ਕਹੀ ਹੈ ਕਿ ਕੰਟੇਨਮੈਂਟ ਜ਼ੋਨ ਐਲਾਨੇ ਗਏ ਜਿਹੜੇ ਇਲਾਕੇ ਨੇ ਉਹਦੇ ਵੋਟਰਾਂ ਦੇ ਵਾਸਤੇ ਵੱਖਰੇ ਦਿਸ਼ਾ ਨਿਰਦੇਸ਼ ਜਿਹੜੇ ਉਹ ਜਾਰੀ ਕੀਤੇ ਜਾਣਗੇ। ਪੋਲਿੰਗ ਸਟੇਸ਼ਨਾਂ ਨੂੰ ਚੋਣਾਂ ਤੋਂ ਇੱਕ ਦਿਨ ਪਹਿਲਾਂ ਲਾਜ਼ਮੀ ਤੌਰ ਦੇ ਉੱਤੇ ਸੈਨੀਟਾਈਜ਼ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਹਰੇਕ ਪੋਲਿੰਗ ਸਟੇਸ਼ਨ ਦੇ ਜਿਹੜਾ ਜਿੱਥੇ ਵੜਨਗੇ ਲੋਕ ਉੱਥੇ ਥਰਮਲ ਸਕੈਨਰ ਲਾਏ ਜਾਣਗੇ। ਔਰ ਇੱਕ ਪੋਲਿੰਗ ਸਟੇਸ਼ਨ ਤੋਂ 1500 ਦੀ ਬਜਾਏ ਵੱਧ ਤੋਂ ਵੱਧ 1000 ਵੋਟਰ ਹੋਣਗੇ। ਔਰ ਉਮੀਦਵਾਰ ਜਿਹੜੇ ਨੇ ਉਹ 5 ਵਿਅਕਤੀਆਂ ਦਾ ਗਰੁੱਪ ਹੀ ਘਰ ਘਰ ਜਾ ਕੇ ਜਿਹੜਾ ਪ੍ਰਚਾਰ ਕਰ ਸਕੂਗਾ। 5 ਤੋਂ ਵੱਧ ਜਿਹੜਾ ਉਹ ਨਹੀਂ ਹੋਣਗਾ। ਰੋਡ ਸ਼ੋਅ ਦੇ ਦੌਰਾਨ ਇਕੱਠੇ 10 ਵਹੀਕਲ ਦੀ ਥਾਂ ਦੇ ਉੱਤੇ 5 ਵਹੀਕਲ ਹੀ ਜਿਹੜਾ ਚੱਲ ਸਕਣਗੇ। ਜਨਤਕ ਰੈਲੀਆਂ ਤੇ ਇਕੱਠਾਂ ਦੇ ਉੱਤੇ COVID-19 ਦੇ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਜਾਰੀ ਹੋਣਗੇ। ਔਰ ਜਿਹੜੇ ਲੋਕਾਂ ਨੇ ਅਪਲਾਈ ਕਰਨਾ, ਜਿਨ੍ਹਾਂ ਨੇ ਚੋਣ ਲੜਨੀ ਹੈ, ਉਹਨਾਂ ਨੂੰ ਆਨਲਾਈਨ ਜਿਹੜਾ ਜੀ ਕਾਗਜ਼ ਭਰਨ ਦੀ ਫੈਸਿਲਿਟੀ ਜਿਹੜੀ ਉਹ ਦਿੱਤੀ ਜਾਊਗੀ। ਇਹ ਕੁਝ ਚੀਜ਼ਾਂ ਨੇ ਜੀ ਜਿਹੜੀਆਂ ਮੇਰਾ ਖਿਆਲ ਵਰਲਡ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਥਾਵਾਂ ਦੇ ਉੱਤੇ ਵੋਟਾਂ ਦੇ ਸਮੇਂ ਵੇਖਣ ਨੂੰ ਜਿਹੜਾ ਜੀ ਉਹ ਮਿਲਣਗੀਆਂ। ਕਿਉਂਕਿ
ਜਿਹੜੀ ਵਿਸ਼ਵ ਦੀ ਨਿਗਾਹ ਹੈ ਜੀ ਉਹ ਤੁਹਾਡੇ ਵਾਲੇ ਮੁਲਕ ਦੇ ਉੱਤੇ ਅਮਰੀਕਾ ਦੇ ਵਿੱਚ ਦੇਖਣਾ ਇਹ ਹੋਊਗਾ ਕਿ ਉੱਥੇ ਵੀ COVID-19 ਦੇ ਚੱਲਦਿਆਂ ਕਿਹੋ ਜਿਹੇ ਜਿਹੜੇ ਦਿਸ਼ਾ ਨਿਰਦੇਸ਼ ਆ ਵੋਟਾਂ ਦੇ ਸੰਬੰਧੀ ਆਉਂਦੇ ਆ, ਕਿਉਂਕਿ ਉੱਥੇ ਤਾਂ ਥੋੜਾ ਡਿਫਰੈਂਟ ਇਹ ਹੈ ਕਿ ਬੈਲਟ ਪੇਪਰ ਹੈ, ਇੱਥੇ ਮਸ਼ੀਨ ਹੈ। ਇਹ ਇੰਨਾ ਥੋੜਾ ਜਿਹਾ ਜਿਹੜਾ ਜੀ ਉਹ ਫਰਕ ਹੋਊਗਾ, ਪਰ ਉਹ ਪਾਉਂਦੇ ਕਿਵੇਂ ਨੇ ਇਹ ਅਹਿਮ ਹੋਊਗਾ ਜੀ। ਜੀ ਤੇ ਅੱਗੇ CBI ਦੀ ਗੱਲ ਕਰਦੇ ਹਾਂ, ਉਸਨੇ ਸੁਸ਼ਾਂਤ ਰਾਜਪੂਤ ਦੇ ਕੇਸਾਂ ਦੀ ਜਾਂਚ ਆਰੰਭੀ। ਦੇਖੋ ਇਹ ਮਾਮਲਾ ਜਿਹੜਾ ਜੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ, ਖਾਸ ਤੌਰ ਦੇ ਉੱਤੇ ਅੱਜ ਵੀ ਹੈ। ਜਿਹੜੀ ਬਾਲੀਵੁੱਡ ਫਿਲਮ ਇੰਡਸਟਰੀ ਆ ਉਹ ਪਾਟੀ ਪਈ ਆ ਇਸ ਮੁੱਦੇ ਦੇ ਉੱਤੇ। ਇੱਕ ਤਾਂ ਧਿਰ ਉਹ ਆ ਜਿਹੜੀ ਲਗਾਤਾਰ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਆਵਾਜ਼ ਉਠਾਉਂਦੀ ਰਹੀ ਹੈ ਕਿ ਸੁਸ਼ਾਂਤ ਰਾਜਪੂਤ ਵਾਲੇ ਮਾਮਲੇ ਦੀ ਜਾਂਚ CBI ਕਰੇ, ਜਿਹੜਾ ਕਿ ਮੁੱਢਲੇ ਰੂਪ ਦੇ ਵਿੱਚ ਕਿਉਂ ਸੀਗਾ ਕਿ ਉਹ ਖੁਦਕੁਸ਼ੀ ਕਰ ਗਿਆ, ਉਹ ਡਿਪਰੈਸ਼ਨ ਦਾ ਸ਼ਿਕਾਰ ਸੀ। ਪਰ ਬਾਅਦ ਦੇ ਵਿੱਚ ਬਹੁਤ ਸਾਰੀਆਂ ਰਿਪੋਰਟਾਂ ਆਈਆਂ ਕਿ ਇਹ ਖੁਦਕੁਸ਼ੀ ਨਹੀਂ ਲੱਗਦੀ, ਇਹ ਕਤਲ ਵਰਗੀ ਕਹਾਣੀ ਜਿਹੜੀ ਜੀ ਉਹ ਲੱਗਦੀ ਹੈ। ਦੇਖੋ ਐਗਜ਼ੈਕਟਲੀ ਕੀ ਆ ਉਹ ਤਾਂ ਜਾਂਚ ਤੋਂ ਬਾਅਦ ਜਿਹੜਾ ਆਊਗਾ। ਇੱਕ ਧੜਾ ਉਹ ਆ ਮੁੰਬਈ ਫਿਲਮ ਇੰਡਸਟਰੀ ਦਾ ਜਿਹਦੇ ਉੱਤੇ ਕਥਿਤ ਰੂਪ ਦੇ ਵਿੱਚ ਭਾਈ ਭਤੀਜਾਵਾਦ ਦੇ ਵੱਡੇ ਦੋਸ਼ ਲੱਗਦੇ ਆ ਕਿ ਉਹ ਕਿਸੇ ਨੂੰ ਬਾਹਰੋਂ ਇੰਡਸਟਰੀ ਤੋਂ ਆਏ ਬੰਦੇ ਨੂੰ ਉੱਥੇ ਸੈਟਲ ਨਹੀਂ ਹੋਣ ਦਿੰਦਾ ਔਰ ਉਹ ਆਪਣੇ ਚੰਮ ਦੀਆਂ ਚਲਾਉਂਦਾ। ਉਹ ਧੜਾ ਜਿਹੜਾ ਉਹ ਚੁੱਪ ਕੀਤਾ ਬੈਠਾ, ਉਹ ਮੂਹਰੇ ਨਹੀਂ ਆ ਰਿਹਾ। ਜਿਹੜੀ ਮਹਾਰਾਸ਼ਟਰ ਦੀ ਪੁਲਿਸ ਹੈ ਮੁੰਬਈ ਦੀ, ਉਹਨੇ ਜਾਂਚ ਇੰਨੀ ਤੇਜ਼ ਜਿਹੜੀ ਜੀ ਜ਼ਿਆਦਾ ਨਹੀਂ ਕੀਤੀ ਜਿੰਨੀ ਉਹਨੂੰ ਕਰਨੀ ਚਾਹੀਦੀ ਸੀ। ਇਹਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਸਿਆਸਤ ਵੀ CBI ਨੂੰ ਦੇਣ ਦੇ ਪਿੱਛੇ ਲੱਗ ਰਹੀ ਹੈ ਤੇ ਉਹ ਸਿਆਸਤ ਦਾ ਪਰਛਾਵਾਂ ਵੀ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਉੱਤੇ ਨਜ਼ਰ ਤਾਂ ਆਊਗਾ। ਸੁਸ਼ਾਂਤ ਸਿੰਘ ਰਾਜਪੂਤ ਬਿਹਾਰ ਤੋਂ ਸੀ, ਪਟਨੇ ਤੋਂ। ਬਿਹਾਰ ਦੇ ਵਿੱਚ ਚੋਣਾਂ ਹੋਣੀਆਂ ਨੇ, ਬਿਹਾਰ ਦੇ ਮੁੱਖ ਮੰਤਰੀ ਦੇ ਨਿਰਦੇਸ਼ ਦੇ ਉੱਤੇ FIR ਦਰਜ ਹੋਈ ਸੀ। ਉਸੇ ਹੀ FIR ਨੂੰ ਆਧਾਰ ਬਣਾ ਕੇ CBI ਨੂੰ ਜਾਂਚ ਗਈ, ਸੁਪਰੀਮ ਕੋਰਟ ਨੇ ਇਹਦੇ ਉੱਤੇ ਮੋਹਰ ਲਾਈ। ਮਹਾਰਾਸ਼ਟਰ ਦੇ ਵਿੱਚ ਇਹ ਵਾਪਰਿਆ। ਮਹਾਰਾਸ਼ਟਰ ਦੇ ਵਿੱਚ ਗੈਰ BJP ਸਰਕਾਰ ਹੈ, ਉੱਥੇ ਭਾਰਤੀ ਜਨਤਾ ਪਾਰਟੀ ਨੂੰ ਇਹ ਭੁੱਲਦਾ ਨਹੀਂ ਵੀ ਕਿਵੇਂ ਉਹਨੇ ਜਬਰੀ ਸਹੁੰ ਤਾਂ ਚੁੱਕ ਲਈ ਸੀਗੀ ਰਾਤੋਂ ਰਾਤ, ਪਰ ਮੁੜ ਕੇ ਉਹ ਜਿਹੜੀ ਜੀ ਸੁਪਰੀਮ ਕੋਰਟ ਦੇ ਕਰਕੇ ਜਾਂ ਪਾਸਾ ਪੁੱਠਾ ਪੈਣ ਕਰਕੇ ਅਸਤੀਫਾ ਦੇਣਾ ਪੈ ਗਿਆ ਤੇ ਉੱਥੇ ਸ਼ਿਵ ਸੈਨਾ, NCP ਤੇ ਕਾਂਗਰਸ ਦੇ ਗੱਠਜੋੜ ਵਾਲੀ ਸਰਕਾਰ ਜਿਹੜੀ ਸੀ ਉਹ ਹੋਣ ਦੇ ਵਿੱਚ ਆ ਗਈ। ਇਸ ਕਰਕੇ ਇਸ ਇਨਵੈਸਟੀਗੇਸ਼ਨ ਦੇ ਉੱਤੇ ਇਹ ਸਿਆਸੀ ਪਰਛਾਵਾਂ ਵੀ ਕਿਤੇ ਨਾ ਕਿਤੇ ਪਊਗਾ। ਜ਼ਰੂਰ ਰਹੂਗਾ ਜੀ, ਜ਼ਰੂਰ। ਤੇ ਬਹਿਬਲ ਕਲਾਂ ਕਾਂਡ ਦੇ ਵਿੱਚ 2 ਨੂੰ ਜ਼ਮਾਨਤ। ਦੇਖੋ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਇਨਵੈਸਟੀਗੇਸ਼ਨ ਫਿਰ ਅੱਜ ਕੱਲ੍ਹ ਸਲੋ ਜਿਹੜੀ ਜੀ ਉਹ ਕਹੀ ਜਾ ਸਕਦੀ ਹੈ, ਕਦੀ ਤੇਜ਼ ਹੋ ਜਾਂਦੀ ਹੈ ਜੀ, ਸਲੋ ਜਿਹੜੀ ਹੋ ਜਾਂਦੀ ਹੈ। ਕਿਤੇ ਨਾ ਕਿਤੇ ਰਾਜਨੀਤਿਕ ਜਿਹੜਾ ਜੀ ਉਹ ਸਾਇਆ ਰਹਿੰਦਾ। ਇਹਦੇ ਵਿੱਚ 2 ਮਹੀਨੇ ਪਹਿਲਾਂ ਗ੍ਰਿਫਤਾਰ ਕੀਤੇ ਗਏ ਪੰਕਜ ਮੋਟਰਸ ਦੇ ਮਾਲਕ ਪੰਕਜ ਬਾਂਸਲ ਤੇ ਸੁਹੇਲ ਸਿੰਘ ਬਰਾੜ, ਇਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਉੱਤੇ ਰਿਹਾ ਕਰਨ ਦਾ ਹੁਕਮ ਦਿੱਤਾ। ਇਹਨਾਂ ਦੋਵਾਂ ਨੂੰ ਬਾਈਬਲ ਗੋਲੀਕਾਂਡ ਤੋਂ ਬਾਅਦ ਨਿਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਝੂਠੀ ਗਵਾਹੀ ਤਿਆਰ ਕਰਨ ਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਪੰਕਜ ਬਾਂਸਲ ਜ਼ਮਾਨਤ ਮਿਲਣ ਦੇ ਬਾਵਜੂਦ ਜੇਲ੍ਹ ਚੋਂ ਰਿਹਾ ਅਜੇ ਨਹੀਂ ਹੋ ਸਕੂਗਾ, ਕਿਉਂਕਿ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਨੇ ਪੰਕਜ ਨੂੰ ਜਿਹੜੇ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਹੁਸ਼ਿਆਰਪੁਰ ਜੇਲ੍ਹ ਤੋਂ ਗ੍ਰਿਫਤਾਰ ਕਰ ਲਿਆ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਜਿਹੜੇ ਨੇ ਸੰਤ ਪ੍ਰਕਾਸ਼, ਉਹਨੇ ਜ਼ਮਾਨਤ ਦੇ ਹੁਕਮ ਦੇ ਵਿੱਚ ਇਹ ਕਿਹਾ ਕਿ 14 ਅਕਤੂਬਰ 15 ਨੂੰ ਬਾਈਬਲ ਗੋਲੀਕਾਂਡ ਦੇ ਵੇਲੇ 500-600 ਲੋਕਾਂ ਦਾ ਇਕੱਠ ਸੀ, ਜਿੱਥੇ 2 ਵਿਅਕਤੀਆਂ ਦਾ ਕਤਲ ਹੋਇਆ। ਹਾਲ ਦੀ ਘੜੀ ਇਸ ਘਟਨਾ ਲਈ ਇਕੱਲੀ ਪੁਲਿਸ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਵਿਦੇਸ਼ੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਕਜ ਬਾਂਸਲ ਨੂੰ ਜਿਹੜਾ ਸੀਗਾ ਉਹ ਫਰੀਦਕੋਟ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕ੍ਰਾਈਮ ਕੰਟਰੋਲ ਯੂਨਿਟ ਜਿਹੜਾ ਜੀ ਉਹਨੇ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚੋਂ ਉਹਨੂੰ ਗ੍ਰਿਫਤਾਰ ਕਰ ਲਿਆ। ਪੰਕਜ ਬਾਂਸਲ, ਸਤੀਸ਼ ਕੁਮਾਰ, ਭੁਪਿੰਦਰ ਸਿੰਘ, ਰੋਹਿਤ ਛਾਬੜਾ, ਅਮਿਤ ਗੋਇਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਦੇ ਵਿੱਚ ਇਹਨਾਂ ਸਾਰਿਆਂ ਨੂੰ ਕਲੀਨ ਚਿੱਟ ਦੇ ਦਿੱਤੀ। ਇਹਨਾਂ ਦੇ ਉੱਤੇ ਸਾਜ਼ਿਸ਼ ਦੇ ਤਹਿਤ ਵਿਦੇਸ਼ੀ ਹਥਿਆਰ ਖਰੀਦਣ ਤੇ ਗੈਂਗਸਟਰਾਂ ਨੂੰ ਮੁਹੱਈਆ ਕਰਵਾਉਣ ਦੇ ਜਿਹੜੇ ਜੀ ਉਹ ਦੋਸ਼ ਸੀਗੇ। ਦੇਖੋ ਹੁਣ ਵੱਡਾ ਸਵਾਲ ਜਿਹੜਾ ਜੀ ਇਹ ਹੈ ਕਿ ਜਿੰਨਾ ਇਹ ਮਾਮਲਾ ਲਮਕ ਗਿਆ ਹੋਇਆ, ਜਿੰਨਾ ਟਾਈਮ ਇਨਵੈਸਟੀਗੇਸ਼ਨ ਨੂੰ ਹੋ ਗਿਆ ਹੋਇਆ, ਇਹਦੇ ਵਿੱਚ ਬਹੁਤ ਸਾਰੇ ਸਬੂਤ, ਗਵਾਹ ਜਿਹੜਾ ਜੀ ਬਹੁਤ ਕੁਝ ਬਦਲ ਜਾਣਾ। ਇਹ ਤਾਂ ਆਸ ਨਹੀਂ ਕੀਤੀ ਜਾ ਸਕਦੀ ਹੁਣ ਕਿ ਇਸ ਮਾਮਲੇ ਦੇ ਵਿੱਚ ਕੋਈ ਬਹੁਤ ਵੱਡੀਆਂ ਸਜ਼ਾਵਾਂ ਜਿਹੜੀਆਂ ਜੀ ਉਹ ਹੋ ਸਕਣਗੀਆਂ। ਜੇ ਤੁਸੀਂ ਇਹਨੂੰ ਸਾਰੇ ਨੂੰ ਦੇਖੋ ਤਾਂ ਤੁਹਾਨੂੰ ਨਜ਼ਰ ਆਊਗਾ ਜੀ ਕਿ ਕਿਵੇਂ ਕਿਵੇਂ ਗ੍ਰਿਫਤਾਰੀਆਂ ਹੋਈਆਂ, ਕਿਵੇਂ ਕਿਵੇਂ ਉਹ ਜ਼ਮਾਨਤਾਂ ਜਿਹੜੀਆਂ ਲੈ ਗਏ ਤੇ ਅਦਾਲਤਾਂ ਦੇ ਵਿੱਚ ਜਿਹੜਾ ਜੀ ਬਹੁਤਾ ਕੁਝ ਪ੍ਰੂਵ ਨਹੀਂ ਹੋ ਸਕਿਆ। ਬਾਕੀ ਜਿਹੜਾ ਜੀ ਬਹੁਤੀਆਂ ਨਿਗਾਹਾਂ ਜਿਹੜੀਆਂ ਜੀ ਉਹ ਇਸ ਚੀਜ਼ ਦੇ ਉੱਤੇ ਲੱਗੀਆਂ ਹੋਈਆਂ ਕਿ ਜਿਹੜੀ ਇੱਕ ਅਜੇ ਚਲਾਨ ਪੇਸ਼ ਹੋਣਾ ਬਾਕੀ ਹੈ, ਜਿਹੜਾ ਪੁਲਿਸ
ਨੇ ਤਸ਼ੱਦਦ ਕੀਤਾ ਸੀ ਉਸ ਮਾਮਲੇ ਦੇ ਵਿੱਚ, ਉਹ ਕਿਹਦੇ ਹੁਕਮਾਂ ਦੇ ਉੱਤੇ ਕੀਤਾ ਗਿਆ, ਇਹ ਅਜੇ ਜਿਹੜਾ ਜੀ ਆਉਣਾ ਬਾਕੀ ਹੈ। ਜਦੋਂ ਆਉਂਦਾ ਫਿਰ ਹੀ ਜਿਹੜਾ ਜੀ ਸਾਰਾ ਕੁਝ ਪਤਾ ਲੱਗੂਗਾ, ਜਾਂ ਉਹਦੇ ਵੱਲ ਨੂੰ ਬਹੁਤੀ ਨਿਗਾਹ ਹੈ। ਅਦਰਵਾਈਜ਼ ਜੋ ਕੁਝ ਹੁਣ ਤੱਕ ਜਿੰਨੀਆਂ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ, ਜਿਵੇਂ ਉਹ ਜ਼ਮਾਨਤਾਂ ਲੈ ਗਏ ਆ, ਉੱਥੋਂ ਇਹ ਲੱਗ ਰਿਹਾ ਕਿ ਸਜ਼ਾਵਾਂ ਹੋ ਸਕਣੀਆਂ ਹੁਣ ਬਹੁਤ ਡਿਲੇ ਜਿਹੜਾ ਦੀ ਹੋ ਗਿਆ। ਜਿਵੇਂ ਉਹ ਇੰਗਲਿਸ਼ ਦੀ ਕਹਾਵਤ ਹੈ ਕਿ ਜਸਟਿਸ ਡਿਲੇ ਜਸਟਿਸ ਡਿਨਾਈ, ਉਸ ਤਰੀਕੇ ਦਾ ਜਿਹੜਾ ਦੀ ਉਹ ਚੱਲ ਗਿਆ। ਮੌਜੂਦਾ ਸਰਕਾਰ ਜਿਹੜੀ ਜਿਹਨੂੰ ਪੌਣੇ 4 ਵਰ੍ਹੇ ਹੋਣ ਲੱਗੇ ਆ, ਉਹਨੇ ਵੀ ਡੰਗ ਹੀ ਜਿਹੜੇ ਦੀ ਉੱਟ ਪਾਏ, ਜਿਵੇਂ ਪਿਛਲੀ ਸਰਕਾਰ ਜਿਹਦੇ ਕੋਲ 1.5 ਸਾਲ ਦਾ ਸਮਾਂ ਸੀ ਉਹਨੇ ਡੰਗ ਪਾਏ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਕਪਤਾਨ ਦੇ ਖਿਲਾਫ ਨਾਅਰਿਆਂ ਦੇ ਨਾਲ ਲਿਖਿਆ ਗਿਆ ਕੰਧਾਂ ਤੇ। ਦੇਖੋ ਇਹ ਜਿਹੜੇ ਹੈਗੇ ਨੇ ਜੀ ਨੌਕਰੀਆਂ ਜਿਨ੍ਹਾਂ ਕੋਲੇ ਨਹੀਂ ਹੈਗੀਆਂ, ਬੇਰੁਜ਼ਗਾਰ ਨੇ, ਬੇਕਾਰੀ ਦੇ ਭੰਨੇ ਜਿਹੜੇ ਨੇ ਜੀ, ਉਹਨਾਂ ਨੇ ਨਾਅਰਾ ਮੁਹਿੰਮ ਸ਼ੁਰੂ ਕੀਤੀ। ਔਰ ਪੰਜਾਬ ਦੀਆਂ ਤਕਰੀਬਨ ਇਹ ਕਿਹਾ ਜਾ ਰਿਹਾ ਕਿ 16 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਤੇ ਕੰਧਾਂ ਦੇ ਉੱਤੇ ਜਾਂ ਤਾਂ ਤੁਹਾਨੂੰ ਕੋਈ ਲਿਖ ਰਿਹਾ ਦੀਂਦਾ, ਤੇ ਜਾਂ ਲਿਖੇ ਹੋਏ ਅੱਖਰ ਜਿਹੜੇ ਲਾਲ ਰੰਗ ਦੇ ਵਿੱਚ ਹਨ ਉਹ ਦਿਸਦੇ ਆ। ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਦੇ ਚੌਂਕ, ਓਵਰ ਬ੍ਰਿਜ ਦੀਆਂ ਕੰਧਾਂ, ਇਹਨਾਂ ਦੇ ਉੱਤੇ ਤੁਹਾਨੂੰ ਹਰਫ ਲਿਖੇ ਹੋਏ ਮਿਲਦੇ ਆ। ਪੰਜਾਬ ਦੇ ਮੁੱਖ ਮੰਤਰੀ ਨੇ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀਗਾ, ਘਰ ਘਰ ਨੌਕਰੀ ਵਾਲਾ ਜੀ, ਉਹ ਕਿਤੇ ਵੀ ਦੀਂਦਾ ਨੀਗਾ। ਬੇਰੁਜ਼ਗਾਰ ਨੌਜਵਾਨਾਂ ਨੇ ਇਹ ਨਵੀਂ ਕਿਸਮ ਦੀ ਮੁਹਿੰਮ ਜਿਹੜੀ ਆ ਜੀ ਉਹਦੇ ਵਿੱਚ ਤੋਰੀ ਹੋਈ ਆ। 17 ਜ਼ਿਲ੍ਹਿਆਂ 'ਚ ਨਾਅਰੇ ਲਿਖੇ ਜਾ ਚੁੱਕੇ ਨੇ ਜੀ। ਜਿਹੜੇ ਹਾਈਵੇ ਜਾਂਦੇ ਨੇ, ਸੰਪਰਕ ਸੜਕਾਂ ਨੇ, ਉਹਨਾਂ ਦੇ ਉੱਤੇ ਨਾਅਰੇ ਤੁਹਾਨੂੰ ਲਿਖੇ ਨਜ਼ਰ ਆਉਂਦੇ ਆ। ਪਛਤਾਉਂਦਾ ਹੈ ਪੰਜਾਬ ਬਣਾ ਕੇ ਕੈਪਟਨ ਦੀ ਸਰਕਾਰ, ਇਹ ਨਾਅਰਾ ਬਹੁਤ ਵੱਡੇ ਪੱਧਰ ਦੇ ਉੱਤੇ ਲਿਖਿਆ ਹੈ। ਬੇਰੁਜ਼ਗਾਰਾਂ ਦਾ ਨਾਅਰਾ, ਕੈਪਟਨ ਨਾ ਆਵੇ ਦੁਬਾਰਾ, ਇਹ ਵੀ ਦੂਰੋਂ ਲਾਲ ਰੰਗ ਦੇ ਅੱਖਰਾਂ ਦੇ ਵਿੱਚ ਤੁਹਾਨੂੰ ਮਿਲਿਆ ਦੀਦਾ, ਲਿਖਿਆ ਹੋਇਆ ਦਿਸਦਾ। ਟੈਟ ਪਾਸ ਬੇਰੁਜ਼ਗਾਰ ਜਿਹੜੀ ਬੀਐਡ ਅਧਿਆਪਕ ਯੂਨੀਅਨ ਹੈ, ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਸ ਨੇ, ਇਹ ਸਾਂਝਾ ਮੁਹਾਜ ਇਹਨਾਂ ਨੇ ਜਿਹੜਾ ਜੀ ਉਹ ਖੋਲ੍ਹਿਆ ਹੋਇਆ। ਫਾਜ਼ਿਲਕਾ ਦੀ ਬੇਰੁਜ਼ਗਾਰ ਕੁੜੀ ਜਿਹੜੀ ਹਰਮਨਪ੍ਰੀਤ ਕੌਰ ਆ, ਉਹ ਕਹਿੰਦੀ ਹੈ ਕਿ ਮਜਬੂਰੀ ਦੇ ਵਿੱਚ ਉਹਨਾਂ ਨੂੰ ਬੁਰਸ਼ ਚੁੱਕਣੇ ਪੈ ਗਏ ਤਾਂ ਕਿ ਕਲਮਾਂ ਨੂੰ ਨਿਆਂ ਮਿਲ ਸਕੇ। ਸੰਗਰੂਰ ਦੀ ਗਗਨਦੀਪ ਕੌਰ ਗਰੇਵਾਲ ਇਸ ਮਿਸ਼ਨ ਤੇ ਤੁਰੀ ਹੈ। ਉਹ ਕਹਿੰਦੀ ਹੈ ਕਿ ਜਦੋਂ ਵੋਟਾਂ ਸੀ, ਘਰੋਂ ਘਰੀ ਇਹ ਨਾਅਰੇ ਉਹਨਾਂ ਦਾ ਰਾਹ ਜਿਹੜਾ ਵੀ ਘੇਰਨਗੇ ਜਦੋਂ ਵੋਟਾਂ ਆਉਣਗੀਆਂ। ਪਟਿਆਲਾ 'ਚ ਰਾਜਵਿੰਦਰ ਕੌਰ ਇਸ ਤਰ੍ਹਾਂ ਦੇ ਨਾਅਰੇ ਲਿਖਣ 'ਚ ਡਟੀ ਹੈ। ਬੁਢਲਾਡਾ ਦਾ ਟੈਟ ਪਾਸ ਸੁਖਜਿੰਦਰ ਸਿੰਘ ਦੀ ਪਤਨੀ ਦੀ ਮੌਤ ਹੋ ਚੁੱਕੀ ਆ, ਉਹ ਆਪਣੇ 4 ਵਰ੍ਹਿਆਂ ਦੀ ਬੱਚੀ ਨੂੰ ਘਰੇ ਛੱਡ ਕੇ ਪਿੰਡ ਪਿੰਡ ਜਾਂਦਾ, ਸੱਥਾਂ ਖੇਤਾਂ ਦੇ ਨੇੜੇ ਤੇੜੇ ਨਾਅਰੇ ਲਿਖਦਾ। ਅੰਮ੍ਰਿਤਸਰ, ਦਿੱਲੀ, ਬਠਿੰਡਾ, ਚੰਡੀਗੜ੍ਹ, ਬਠਿੰਡਾ, ਡੱਬਵਾਲੀ, ਫਿਰੋਜ਼ਪੁਰ, ਫਾਜ਼ਿਲਕਾ ਸੜਕਾਂ ਜਿਹੜੀਆਂ ਨੇ, ਉੱਥੋਂ ਦੂਰੋਂ ਵੱਡੇ ਵੱਡੇ ਇਹ ਨਾਅਰੇ ਜਿਹੜੇ ਜੀ ਉਹ ਨਜ਼ਰੀ ਪੈਂਦੇ ਆ। ਨੌਜਵਾਨ ਜਿਹੜਾ ਇਹ ਨਾਅਰੇ ਲਿਖਦਾ, ਇੱਕ ਰਣਦੀਪ ਸੰਗਤਪੁਰਾ, ਉਹ ਇਹ ਕਹਿੰਦਾ ਕਿ ਲਾਲ ਰੰਗ ਇੱਕ ਸੁਨੇਹਾ ਹੈ ਤਾਂ ਕਿ ਸਰਕਾਰ ਤੂਫਾਨ ਤੋਂ ਪਹਿਲਾਂ ਵੱਡੀ ਹੁਮਸ ਜਿਹੜੀ ਹੈ ਜੀ ਉਹਦਾ ਅੰਦਾਜ਼ਾ ਲਾ ਸਕੇ। ਤਰਨਤਾਰਨ ਦੀ ਕਮਲਪ੍ਰੀਤ ਕੌਰ ਕਹਿੰਦੀ ਹੈ ਕਿ ਪਹਿਲਾਂ ਉਹਨਾਂ ਨੇ ਸੰਘਰਸ਼ਾਂ 'ਚ ਨਾਅਰੇ ਲਾਏ ਤਾਂ ਕਿ ਸਰਕਾਰ ਜਾਗੇ, ਹੁਣ ਨਾਅਰਾ ਲਿਖ ਰਹੇ ਆ ਤਾਂ ਕਿ ਸਰਕਾਰ ਪੜ੍ਹ ਸਕੇ। ਦੂਜੇ ਪਾਸੇ ਜਿਹੜੇ ਸਰਕਾਰੀ ਦਾਅਵੇ ਨੇ, ਮੁੱਖ ਮੰਤਰੀ ਜਿਹੜੇ ਨੇ ਉਹ ਕਹਿੰਦੇ ਅਸੀਂ ਤਾਂ ਲੱਖਾਂ ਰੁਜ਼ਗਾਰ ਦੇ ਚੁੱਕੇ ਹੋਏ। ਉਹ ਕਿਹਨੂੰ ਮਿਲੇ ਆ ਰੁਜ਼ਗਾਰ, ਇਹ ਅਜੇ ਤੱਕ ਮੇਰਾ ਖਿਆਲ ਸ਼ਾਇਦ ਕੋਈ ਖੁਰਦਬੀਨ ਬਣੇ, ਉਹਦੇ ਨਾਲ ਜਿਹੜਾ ਪਤਾ ਲੱਗੇ ਵੀ ਇਹ ਰੁਜ਼ਗਾਰ ਕਿਹਨੂੰ ਮਿਲੇ। ਸਰਕਾਰ ਆਪਣੇ ਪੇਟੇ ਉਹਨਾਂ ਮੇਲਿਆਂ ਨੂੰ ਪਾਈ ਜਾਂਦੀ ਆ ਜਿਹੜੇ ਪ੍ਰਾਈਵੇਟ ਕਾਲਜਸ, ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਵਿੱਚ ਰੁਜ਼ਗਾਰ ਦੇ ਮੇਲੇ ਜਿਹੜਾ ਦੀ ਉਹ ਚੱਲਦੇ ਆ, ਜਿਹਦੇ ਵਿੱਚ ਵੱਖ-ਵੱਖ ਕੰਪਨੀਆਂ ਆਉਂਦੀਆਂ। ਸਰਕਾਰ ਨੇ ਉਹਨਾਂ ਮੇਲਿਆਂ ਦੇ ਉੱਤੇ ਕਬਜ਼ਾ ਕਰ ਲਿਆ ਪਿਛਲੇ ਸਮੇਂ ਦੇ ਦੌਰਾਨ। ਚਾਹੇ ਉਹ ਜਿਹੜੀ ਡਿਲੀਵਰੀ ਕਰਦੀਆਂ ਕੰਪਨੀਆਂ ਛੋਟੀਆਂ ਮੋਟੀਆਂ, ਇਹ 5-5 ਹਜ਼ਾਰ ਦੀਆਂ ਨੌਕਰੀਆਂ ਹੁਣ ਉਹ ਵੀ ਆਪਣੇ ਪੇਟੇ ਪਾ ਲਈਆਂ, ਕਾਗਜ਼ਾਂ ਦੇ ਢਿੱਡ ਭਰ ਲਏ। ਦੇਖੋ ਜੀ ਅਸੀਂ ਕਿੰਨੀਆਂ ਨੌਕਰੀਆਂ ਜਿਹੜੀਆਂ ਦੀ ਉਹ ਦੇ ਦਿੱਤੀਆਂ, ਪਰ ਦੂਜੇ ਪਾਸੇ ਬਹੁਤ ਸਾਰੀਆਂ ਅਸਾਮੀਆਂ ਜਿਹੜੀਆਂ ਦੀ ਉਹ ਖਤਮ ਕਰ ਦਿੱਤੀਆਂ। ਹੁਣ ਸਵਾਲ ਇਹ ਹੈ ਕਿ ਸਰਕਾਰ ਇਹਨਾਂ ਨਾਅਰਿਆਂ ਨੂੰ ਮਿਟਾਉਣ ਦੇ ਵਾਸਤੇ ਕੀ ਕਰੂਗੀ। ਜੇ ਉਹ ਮਿਟਾਊਗੀ ਤਾਂ ਇਹ ਕਹਿੰਦੇ ਅਸੀਂ ਫੇਰ ਲਿਖਾਂਗੇ। ਅਜੇ ਤੁਸੀਂ ਜਦੋਂ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਦੀ ਲੰਘਦੇ ਹੋ ਤੇ ਇਹ ਨਾਅਰੇ ਜਿਹੜਾ ਜੀ ਉਹ ਤੁਹਾਨੂੰ ਬਹੁਤ ਕੁਝ ਕਹਿੰਦੇ ਆ ਕਿ ਆਉਂਦੇ ਸਮੇਂ ਦੇ ਦੌਰਾਨ ਇਹ ਜਿਹੜਾ ਤਬਕਾ ਬੇਰੁਜ਼ਗਾਰ ਜਿਹੜਾ ਜੀ ਉਹ ਤਬਕਾ ਉਹ ਕਿਹੋ ਜਿਹਾ ਸੰਘਰਸ਼ ਜਿਹੜਾ ਜੀ ਉਹ ਲੜੂਗਾ ਇਹਨਾਂ ਨਾਅਰਿਆਂ ਦੇ ਵਿੱਚੋਂ। ਔਰ ਸਿਆਹੀ ਦੇ ਰੰਗ ਤੋਂ ਜਿਹੜਾ ਦੀ ਇਹ ਨਜ਼ਰ ਤਾਂ ਕਿਤੇ ਨਾ ਕਿਤੇ ਪੈ ਰਿਹਾ। ਪਰ ਸਵਾਲ ਜਿਹੜਾ ਵੱਡਾ ਇਹ ਆ, ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਫਿਰ ਨਵੇਂ ਨਾਅਰੇ, ਨਵੇਂ ਵਾਅਦੇ ਜਿਹੜੇ ਜੀ ਉਹ ਲਿਆ ਕੇ ਲੋਕਾਂ ਨੂੰ ਗੁੰਮਰਾਹ ਕਰ ਲਿਆ ਜਾਂਦਾ। ਜੀ ਜੀ ਬਿਲਕੁਲ, ਲੋਕ ਗਮਰਾਹ ਹੋਣ ਨੂੰ ਬੈਠੇ ਆ ਜੀ। ਤਾਂ ਅੱਗੇ ਇੱਕ ਬਜ਼ੁਰਗ ਔਰਤ ਦੀ ਡੈਥ ਹੋਈ ਸੀਗੀ, ਉਸ ਦੇ ਉੱਤੇ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ। ਐਕਚੁਅਲੀ ਜੀ ਇਹ ਬੜਾ ਚਰਚਾ ਦਾ ਵਿਸ਼ਾ ਪੰਜਾਬ ਦੇ ਵਿੱਚ। ਇਸ ਔਰਤ ਦੀ ਮੌਤ ਜਿਹੜੀ ਆ ਉਹ ਬਣੀ ਹੋਈ ਆ। ਇਹ ਜਿਹੜੀ ਔਰਤ ਆ ਇੱਕ ਚੰਗੇ ਪਰਿਵਾਰ ਦੇ ਨਾਲ ਸੰਬੰਧਿਤ ਸੀ, ਕੀੜੇ ਪੈ ਗਏ ਜੀ। ਔਰ 2 ਪੁੱਤ ਨੇ ਉਹਦੀਆਂ ਧੀਆਂ ਨੇ,
ਪੋਤੇ ਪੋਤੀਆਂ ਬਹੁਤ ਚੰਗੀਆਂ ਨੌਕਰੀਆਂ ਤੇ ਪੋਤੀ ਇੱਕ ਐਸਡੀਐਮ ਲੱਗੀ ਔਰ ਪੋਤਰਾ ਜਿਹੜਾ ਜੀ ਉਹ ਵੀ ਪੀਸੀਐਸ ਹੈ। ਮਤਲਬ ਕਿ ਖਾਂਦਾ ਪੀਂਦਾ ਪਰਿਵਾਰ ਸੀ, ਉਹ ਮਾਂ ਨਹੀਂ ਸੰਭਾਲ ਸਕੀ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮੁਕਤਸਰ ਜ਼ਿਲ੍ਹੇ ਦੀ ਇਹ ਬਜ਼ੁਰਗ ਔਰਤ ਦੇ ਮਾਮਲੇ ਦਾ ਸੂਓ ਮੋਟੋ ਨੋਟਿਸ ਲੈਂਦਿਆਂ ਹੋਇਆ ਇਹਦੇ 2 ਪੁੱਤਾਂ 2 ਧੀਆਂ ਤੇ ਕੇਅਰ ਟੇਕਰ ਨੂੰ 24 ਤਰੀਕ ਨੂੰ ਪਰਸਨਲ ਤੌਰ ਦੇ ਉੱਤੇ ਪੇਸ਼ੀ ਦੇ ਉੱਤੇ ਤਲਬ ਕੀਤਾ। ਮਹਿਲਾ ਕਮਿਸ਼ਨ ਜਿਹੜੇ ਚੇਅਰਪਰਸਨ ਨੇ ਉਹਨੇ ਇਹ ਗੱਲ ਕਹੀ ਹੈ ਕਿ ਮੀਡੀਆ ਦੇ ਰਾਹੀਂ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਔਰ ਪੜਤਾਲ ਕਰ ਰਹੇ ਅਧਿਕਾਰੀਆਂ ਨੂੰ ਪੇਸ਼ ਹੋਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਇਹ ਮਾਤਾ ਦੀ ਹਾਲਤ ਜਿਹੜੀ ਜੀ ਬਹੁਤ ਨਾਜ਼ੁਕ ਸੀ ਜਦੋਂ ਇਹਦੀ ਡੈਥ ਹੁੰਦੀ। ਉਹਦਾ ਜਿਹੜਾ ਇੱਕ ਬੇਟਾ ਉਹ ਚੋਣ ਵੀ ਲੜ ਚੁੱਕਿਆ ਹੈ ਜਿਹੜਾ ਅਕਾਲੀ ਦਲ ਦੇ ਤਰਫੋਂ। ਪਿਛਲੇ ਦਿਨਾਂ ਦੇ ਵਿੱਚ ਉਹਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਗਰੁੱਪ ਨੂੰ ਜੁਆਇਨ ਕੀਤਾ ਸੀਗਾ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਖਬਰ ਤੋਂ ਬਾਅਦ ਉਹਨੂੰ ਆਪਣੇ ਦਲ ਦੇ ਵਿੱਚੋਂ ਜਿਹੜਾ ਜੀ ਉਹ ਕੱਢ ਦਿੱਤਾ। ਰਜਿੰਦਰ ਸਿੰਘ ਰਾਜਾ ਇਹ ਸੀਗਾ, ਉਹ ਇਹ ਕਹਿੰਦਾ ਕਿ ਮੇਰਾ ਮਾਂ ਦੇ ਨਾਲ ਕੋਈ ਸੰਪਰਕ ਨਹੀਂ ਸੀਗਾ, ਉਹ ਦੂਜੇ ਭਰਾ ਦੀ ਜ਼ਿੰਮੇਵਾਰੀ ਸੀ, ਉਹਦੇ ਕੋਲੇ ਰਹਿੰਦੀ ਸੀ। ਦੂਜਾ ਭਰਾ ਜਿਹੜਾ ਜੀ ਉਹ ਸਾਹਮਣੇ ਨਹੀਂ ਆ ਰਿਹਾ ਕਿਤੇ ਮੀਡੀਆ। ਉਹ ਕਹਿੰਦਾ ਕਿ ਅਸੀਂ ਕੇਅਰ ਟੇਕਰ ਨੂੰ 4000 ਰੁਪਇਆ ਦਿੰਦੇ ਸੀ। ਇਹ ਕੇਅਰ ਟੇਕਰ ਦੀ ਜਿਹੜੀ ਜੀ ਉਹ ਗੈਰ ਜ਼ਿੰਮੇਵਾਰਾਨਾ ਸੀਗਾ ਕਿ ਉਹਨੇ ਮਾਤਾ ਨੂੰ ਸੰਭਾਲਿਆ ਨਹੀਂ। ਤਕਰੀਬਨ 3.5 ਫੁੱਟ ਦੀਆਂ 2 ਗਾਰੇ ਦੇ ਨਾਲ ਕੰਧਾਂ ਉੱਚੀਆਂ ਤੇ ਉਹਦੇ ਉੱਤੇ ਇੱਕ ਟੀਨ ਰੱਖੀ ਸੀ ਜਿਹਦੇ ਥੱਲੇ ਮਾਤਾ ਸੀ। ਮਾਤਾ ਨੂੰ ਕੀੜੇ ਪੈ ਗਏ ਸੀ ਔਰ ਉੱਥੋਂ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਉੱਥੋਂ ਦਾ ਇੱਕ ਜਿਹੜੀ ਸਵੈ ਸੇਵੀ ਸੰਸਥਾ NGO ਉਹਨੇ ਮਾਤਾ ਨੂੰ ਚੁੱਕ ਕੇ ਹਸਪੀਟਲ ਲੈ ਕੇ ਗਏ, ਪਰ ਉਦੋਂ ਦੇਰ ਹੋ ਚੁੱਕੀ। ਉਸ ਮਾਤਾ ਦੀ ਜਿਹੜੀ ਜੀ ਉਹ ਡੈਥ ਹੋ ਗਈ ਸੀਗੀ। ਇਹ ਪੰਜਾਬ ਹੈ ਜਿੱਥੇ ਬਜ਼ੁਰਗਾਂ ਦੀ ਕਿੰਨੀ ਰਿਸਪੈਕਟ ਜਿਹੜੀ ਜੀ ਉਹ ਹੁੰਦੀ ਸੀ। ਇਹਦੀਆਂ ਕਹਾਣੀਆਂ ਸੁਣ ਕੇ ਅਸੀਂ ਵੱਡੇ ਹੋਏ ਹਾਂ, ਪਰ ਅੱਜ ਪੰਜਾਬ ਸ਼ਾਇਦ ਜਿਹੜਾ ਜੀ ਉਹ ਬਦਲ ਗਿਆ, ਐਡਵਾਂਸ ਹੋ ਗਿਆ, ਜ਼ਿਆਦਾ ਹੀ ਐਡਵਾਂਸ ਹੋ ਗਿਆ ਜੀ। ਤੇ ਅੱਗੇ ਗੱਲ ਕਰਦੇ ਹਾਂ, ਅੰਕੜਿਆਂ ਦੇ ਮੁਤਾਬਕ ਵੱਡੀ ਗਿਣਤੀ ਦੇ ਵਿੱਚ ਕਸ਼ਮੀਰੀ ਹਥਿਆਰ ਚੁੱਕ ਰਿਹਾ। ਦੇਖੋ ਜੰਮੂ ਕਸ਼ਮੀਰ ਜਿਹੜਾ ਜੀ ਜਿੱਥੇ 2 ਬਣ ਗਏ ਜੀ ਕੇਂਦਰੀ ਸ਼ਾਸਤ ਰਾਜ, ਜਿਹੜੇ ਇਹ ਕਿਹਾ ਜਾ ਰਿਹਾ ਕਿ ਦਹਿਸ਼ਤਗਰਦਾਂ ਦੇ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ, ਸਥਿਤੀ ਸੁਧਰ ਰਹੀ ਹੈ। ਪਰ ਜਿਹੜੀ ਹੋਮ ਮਿਨਿਸਟਰੀ ਦੇ ਅੰਕੜੇ ਆ ਜੀ ਉਹ ਇਹ ਕਹਿੰਦੇ ਆ ਕਿ ਇਸ ਸਾਲ ਦੇ ਪਹਿਲੇ 7 ਮਹੀਨਿਆਂ 'ਚ 90 ਲੋਕਲ ਜਿਹੜੇ ਲੋਕ ਨੇ ਦਹਿਸ਼ਤਗਰਦ ਜਥੇਬੰਦੀਆਂ 'ਚ ਸ਼ਾਮਲ ਹੋਏ। ਇਹਨਾਂ 'ਚ 45 ਹਿਜ਼ਬੁਲ ਮੁਜਾਹਿਦੀਨ, 20 ਲਸ਼ਕਰ ਤਾਇਬਾ, 14 ਜੈਸ਼-ਏ ਮੁਹੰਮਦ, 7 ਅਲ-ਬਦਰ, 2 ਗਜਾਵਤੁਲ ਹਿੰਦ ਦੇ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਜਿਹੜੇ ISJK ਦੇ ਵਿੱਚ ਸ਼ਾਮਲ ਹੋਏ। ਮੁਕਾਬਲਿਆਂ ਦੇ ਵਿੱਚ ਮਾਰੇ ਜਾਣ ਵਾਲੇ 90% ਤੋਂ ਵੱਧ ਲੋਕਲ ਜਿਹੜੇ ਜੀ ਉਹ ਸੀਗੇ ਵਿਅਕਤੀ। 7 ਮਹੀਨਿਆਂ ਦੇ ਵਿੱਚ 136 ਲੋਕ ਜਿਹੜੇ ਸੀਗੇ ਜੀ ਉਹ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ। ਇਹਦੇ 'ਚੋਂ 121 ਲੋਕਲ ਸੀਗੇ, 15 ਵਿਦੇਸ਼ੀ ਸੀਗੇ। 2019 ਦੇ ਵਿੱਚ ਮਾਰੇ ਗਏ 152 ਦੇ ਵਿੱਚੋਂ 119 ਲੋਕਲ ਸੀਗੇ। ਇੱਕ ਅਧਿਕਾਰੀ ਜਿਹੜਾ ਜੀ ਇਹ ਕਹਿੰਦਾ ਹੈ ਕਿ ਚਾਹੇ ਜਿੰਨੇ ਵੀ ਲੋਕ ਜਿਹੜੇ ਜੀ ਉਹ ਮੁਕਾਬਲਿਆਂ 'ਚ ਮਾਰੇ ਜਾਣ, ਉਹਨਾਂ ਦੀ ਗਿਣਤੀ ਦੇ ਵਿੱਚ ਕਮੀ ਜਿਹੜੀ ਜੀ ਉਹ ਨਹੀਂ ਆਊਗੀ। ਦੱਖਣੀ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਮਾਰੇ ਗਏ 24 ਦੇ ਵਿੱਚੋਂ 23 ਲੋਕਲ ਸੀਗੇ। ਇਹ ਹੋਮ ਮਿਨਿਸਟਰੀ ਦੇ ਅੰਕੜੇ ਨੇ ਜੀ। ਔਰ ਅੰਕੜੇ ਇਹ ਵੀ ਦੱਸਦੇ ਆ ਕਿ 216 ਲੋਕਾਂ ਨੂੰ ਇਹਨਾਂ ਲੋਕਾਂ ਨੂੰ ਪਨਾਹ ਦੇਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਔਰ ਇਹ ਵੀ ਕਿਹਾ ਜਾ ਰਿਹਾ ਕਿ ਕਸ਼ਮੀਰ ਆਮ ਤੌਰ ਦੇ ਉੱਤੇ ਬੰਦ ਰਹਿੰਦਾ, ਇੰਟਰਨੈਟ ਕਨੈਕਟੀਵਿਟੀ ਹੈ ਨਹੀਂ ਗੀ, ਜਿਹਦੇ ਕਰਕੇ ਨੌਜਵਾਨਾਂ ਦੇ ਕੋਲੇ ਕਰਨ ਨੂੰ ਕੁਝ ਨਹੀਂ, ਸਕੂਲ ਕਾਲਜ ਬੰਦ ਨੇ, ਰੁਜ਼ਗਾਰ ਹੈ ਨਹੀਂ ਗਾ। ਇਹ ਜਦੋਂ 370 ਤੋੜੀ ਗਈ ਆ, ਤੁਹਾਨੂੰ ਯਾਦ ਹੋਣਾ ਇਹ ਗੱਲ ਕਹੀ ਗਈ ਸੀ ਕਿ ਉੱਥੇ ਬਹੁਤ ਵੱਡੇ ਵੱਡੇ ਰੁਜ਼ਗਾਰ ਜਿਹੜੇ ਜੀ ਉਹ ਲਾਏ ਜਾ ਰਹੇ ਆ। ਕੁਛ ਵੀ ਨਹੀਂ ਉੱਥੇ ਜਿਹੜਾ ਜੀ ਹੋਇਆ। ਬੇਰੁਜ਼ਗਾਰੀ ਜਿਹੜੀ ਹੈ ਜੀ ਉਹ ਧੱਕ ਰਹੀ ਆ ਲੋਕਾਂ ਨੂੰ ਇਹਨਾਂ ਜਥੇਬੰਦੀਆਂ ਦੇ ਵਿੱਚ ਜੁਆਇਨ ਕਰਨ ਦੇ ਵਾਸਤੇ। ਦੂਜੇ ਪਾਸੇ ਜਿਹੜੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਉਹ ਇਹ ਗੱਲ ਕਹਿੰਦੇ ਆ ਕਿ ਜਦੋਂ ਤੱਕ ਸਾਰੇ ਨੇਤਾ ਰਿਹਾ ਨਹੀਂ ਹੋ ਜਾਂਦੇ, ਅਸੀਂ ਆਪਣਾ ਏਜੰਡਾ ਤੈਅ ਜਿਹੜਾ ਉਦੋਂ ਕਰਾਂਗੇ ਜਦੋਂ ਸਾਰੇ ਰਿਹਾ ਹੋ ਜਾਣਗੇ। ਉਹ ਇਹ ਕਹਿੰਦੇ ਆ ਕਿ 1 ਸਾਲ ਤੋਂ ਬਾਅਦ ਕੁਝ ਨੇਤਾ ਨੇ ਜਿਨ੍ਹਾਂ ਨੂੰ ਘਰੇ ਆਉਣ ਜਾਣ ਦੀ ਪਰਮਿਸ਼ਨ ਮਿਲੀ ਆ। ਔਰ ਉਹ ਇਹ ਵੀ ਕਹਿੰਦੇ ਆ ਕਿ 370 ਹਟਾਉਣ ਤੋਂ ਬਾਅਦ ਕੇਂਦਰ ਸਰਕਾਰ ਦੇ ਫੈਸਲੇ ਦੇ ਖਿਲਾਫ ਦੇਸ਼ ਭਰ 'ਚ ਕਈ ਲੋਕਾਂ ਨੇ ਆਵਾਜ਼ ਉਠਾਈ। ਤ੍ਰਿਣਮੂਲ ਕਾਂਗਰਸ, ਕਪਿਲ ਸਿੱਬਲ, ਪੀ ਚਿਦੰਬਰਮ, ਸ਼ਰਦ ਪਵਾਰ, ਸੀਤਾਰਾਮ ਯੇਚੁਰੀ, ਇਹਨਾਂ ਨੇ ਵੱਡੇ ਤੌਰ ਦੇ ਉੱਤੇ ਆਵਾਜ਼ ਉਠਾਈ। ਉਹਨਾਂ ਨੇ ਕਿਹਾ ਕਿ ਹੁਣ ਦੇਖੋ ਸ਼ਿਵ ਸੈਨਾ ਵੀ ਭਾਜਪਾ ਨੂੰ ਪੁੱਛ ਰਹੀ ਹੈ ਕਿ 370 ਹਟਾਉਣ ਦੇ ਵਾਸਤੇ ਤੁਹਾਨੂੰ ਕੀ ਮਿਲਿਆ। ਦੇਸ਼ ਭਰ 'ਚੋਂ ਆਵਾਜ਼ਾਂ ਉੱਠ ਰਹੀਆਂ ਨੇ। ਘਾਟੀ ਦੇ ਵਿੱਚ ਜੋ ਕੁਝ ਜਿਹੜਾ ਹੋਇਆ ਉਹ ਮਾੜਾ ਹੋਇਆ। ਉਹ ਕਹਿੰਦੇ ਕਸ਼ਮੀਰ ਦੇ ਵਿੱਚ ਜੋ ਹੋਇਆ ਉਹਨੂੰ ਲੈ ਕੇ ਅਸੀਂ ਸ਼ਾਂਤ ਜਿਹੜਾ ਦੀ ਉਹ ਨਹੀਂ ਬੈਠਾਂਗੇ। ਸਵਾਲ ਜਿਹੜਾ ਜੀ ਵੱਡਾ ਹੈ ਕਿ ਕਸ਼ਮੀਰ ਜਿਹੜੀਆਂ ਉਹ ਖਬਰਾਂ ਨਾ ਆਉਣ ਦਾ ਰੀਜ਼ਨ ਇਹ ਹੈ ਕਿ ਅਜੇ ਵੀ ਉੱਥੇ ਜਿਹੜੀ ਇੰਟਰਨੈਟ ਤੇ ਪਾਬੰਦੀ ਹੈ, ਕਿਉਂਕਿ ਸੁਪਰੀਮ ਕੋਰਟ ਦੀ ਇਹਦੇ ਵਿੱਚ ਇਨਵੋਲਵਮੈਂਟ ਹੈ। 2 ਜਿਹੜਾ ਜੀ ਸ਼ਹਿਰਾਂ ਦੇ ਵਿੱਚ 4G ਔਨ ਕੀਤਾ ਗਿਆ ਔਰ ਲੋਕ ਉੱਥੇ ਆਪਣੀਆਂ
ਐਪਲੀਕੇਸ਼ਨ ਡਾਊਨਲੋਡ ਕਰਨ ਦੇ ਵਾਸਤੇ ਜਿਹੜਾ ਜੀ ਉਹ ਪਹੁੰਚ ਰਹੇ ਆ। ਔਰ ਇਹ ਜਿਹੜੀਆਂ ਐਪਲੀਕੇਸ਼ਨ ਨੇ ਉਹ ਇਸ ਕਰਕੇ ਡਾਊਨਲੋਡ ਕਰਨ ਲਈ ਪਹੁੰਚ ਰਹੇ ਆ ਕਿ ਬਹੁਤੇ ਥਾਵਾਂ ਦੇ ਉੱਤੇ 2G ਚੱਲਦਾ ਤੇ 2G ਦੇ ਵਿੱਚ ਕੁਝ ਵੀ ਜਿਹੜਾ ਜੀ ਉਹ ਖੁੱਲਦਾ ਨਹੀਂ, ਕੋਈ ਸਾਈਟ ਨਹੀਂ ਖੁੱਲਦੀ। ਸਰਕਾਰ ਇਹ ਕਹਿੰਦੀ ਆ ਕਿ ਟਰਾਇਲ ਦੇ ਤੌਰ ਦੇ ਉੱਤੇ 2 ਸ਼ਹਿਰਾਂ 'ਚ ਖੁੱਲਿਆ, ਜੇ ਠੀਕ ਰਿਹਾ ਤਾਂ ਇੱਥੇ ਜਾਰੀ ਰਹੂਗਾ, ਨਹੀਂ ਤਾਂ ਉੱਥੇ ਵੀ ਬੰਦ ਜਿਹੜਾ ਜੀ ਉਹ ਕੀਤਾ ਜਾ ਸਕਦਾ ਜੀ। ਸੋ ਇਹ 370 ਖਤਮ ਹੋਣ ਤੋਂ ਬਾਅਦ ਜਿਹੜੀ ਜੰਮੂ ਕਸ਼ਮੀਰ ਦੀ ਸਥਿਤੀ ਆ, ਜੇ ਆਪਾਂ ਸਰਕਾਰੀ ਅੰਕੜਿਆਂ ਦੇ ਮੁਤਾਬਕ ਜਿਹੜਾ ਜੀ ਉਹ ਲਈਏ ਤਾਂ ਉਹ ਜਿਉਂ ਦੀ ਤਿਉਂ ਬਣੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਸ ਨਾਲ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।